ਤੋਂ ਗਿਆ ਨਾ ਸਫੇਦਿਆਂ ਦੇ ਕੋਲ ਤੇ ਆਪਣੇ ਨਾਲ ਧੋਖਾ ਹੋ ਗਿਆ ਹੁਣ ਦੇਖ ਲੋ ਖਾ ਕੇ ਕੋੜਾ ਹਟਾ। ਸਲਾਮੁਅਲੈकुम ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ, ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਕਰ ਰਿਹਾ ਮੇਰੇ ਸਾਰੇ ਭਰਾ ਮਿੱਠੇ ਜਿਹੇ ਖਰੀਦ ਨਾਲ ਹੋਣਗੇ। ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਬਹੁਤ ਤਕਰੀਬਨ ਹਫਤੇ 2 ਇੰਤਜ਼ਾਰ ਕਰਾਤਾ, ਮੇਰਾ ਕਸੂਰ ਹੈ ਜੀ, ਮਾਦਰ ਖਾਵਾ ਮੈਂ। ਤੇ ਜਿਸ ਚੀਜ਼ ਵਾਸਤੇ ਮੈਂ ਤੁਹਾਨੂੰ ਇੰਨਾ ਤਰਸਾਇਆ, ਫਾਈਨਲੀ ਉਹ ਦਿਨ ਆ ਗਿਆ ਤੇ ਅੱਜ ਆਪਾਂ ਉਹ ਬਣਾਵਾਂਗੇ ਤੇ ਤੁਹਾਨੂੰ ਚੈੱਕ ਕਰਾਵਾਂਗੇ ਕਿੱਦਾਂ ਦੀ ਹੁੰਦੀ ਏ। ਤੇ ਫਾਈਨਲੀ ਜੀ ਆਪਾਂ ਪਹੁੰਚ ਗਏ ਆਪਣੇ ਫਾਰਮ ਦੇ ਉੱਤੇ। ਹੁਣ ਆਪਾਂ ਇੱਥੋਂ ਤੋੜਾਂਗੇ ਮਿੱਠੇ ਤਾਂ ਨਹੀਂ ਹੋਣੇ, ਥੋੜੀ ਖੱਟੇ ਅੰਬ ਤੋੜਾਂਗੇ ਤਾਂ ਕਿ ਆਪਾਂ ਬਣਾਵਾਂਗੇ ਚਟਨੀ। ਤੁਹਾਨੂੰ ਕਿੰਨੇ ਦਿਨ ਹੋ ਗਏ ਲਾਰੇ ਲਾਉਂਦੇ ਨੂੰ ਮੈਨੂੰ, ਅੱਜ ਆਪਾਂ ਫਾਈਨਲੀ ਜਿਹੜਾ ਨਾ ਆਪਾਂ ਇਹ ਕੰਮ ਕਰ ਹੀ ਹਟਣਾ। क्या बात है सर, क्या बात है सर, क्या बात, ये बात है। ਤੇ ਆਹ ਜਿਹੜੀ ਹੈਗੀ ਆਪਣੇ ਕੋਲ ਬਰੀਡ ਮਾਸ਼ਾਅੱਲਾ, ਇਹਨੂੰ ਕਹਿੰਦੇ ਆ ਲੰਗੜਾ ਅੰਬ। ਪੰਜਾਬੀ ਵਿੱਚ ਅਸੀਂ ਲੰਗੜਾ ਕਹਿ ਦਿੰਦੇ ਹਾਂ, ਉਰਦੂ 'ਚ ਮੈਨੂੰ ਨਹੀਂ ਪਤਾ ਕੀ ਕਹਿੰਦੇ ਇਹਨੂੰ। ਅੱਛਾ ਠੀਕ। ਤੇ ਇਹ ਆਪਾਂ ਤੋੜਾਂਗੇ ਇਹਨੂੰ। ਤੇ ਭਾਈ ਇhtiyat ਜ਼ਰੂਰੀ, ਕਿਉਂਕਿ ਆ ਇੱਥੋਂ ਨਾ ਡੂੰਡੀ ਦੇ ਕੋਲੋਂ ਆ ਡੋਕ ਨਿਕਲਦਾ ਹੁੰਦਾ। ਇਹ ਜਿਹੜਾ ਨਾ ਬੜਾ ਖਤਰਨਾਕ ਕਹਿ ਲਓ ਕਿ ਇਹਦਾ ਹੈਗਾ ਵਾ ਹਿਫਾਜ਼ਤ ਵਾਸਤੇ ਨਾ। ਇਹ ਗੂੰਦ ਦੀ ਚੈੱਕ ਕਰੋ ਜ਼ਰਾ ਇਹਨੂੰ ਤੁਸੀਂ। ਤੇ ਜਿਹੜੀ ਇਹ ਗੂੰਦ ਆ ਨਾ ਬੇਸਿਕਲੀ ਇਹ ਜਿਹੜਾ ਨਾ ਅੰਬ ਨੂੰ ਤਾਂ ਬਚਾਉਂਦੀ ਆ। ਤੇ ਨਾਲ ਜਦੋਂ ਅਗਰ ਅਸੀਂ ਇਹਨੂੰ ਇੰਜ ਖਾਈਏ ਨਾ, ਇਹ ਸਾਡੇ ਅਗਰ ਸਕਿਨ ਦੇ ਉੱਤੇ ਲੱਗ ਜਾਵੇ, ਸਾਡੇ ਜਿਸਮ ਦੇ ਉੱਤੇ ਲੱਗ ਜਾਵੇ, ਉੱਥੋਂ ਸਾੜ ਵੀ ਪਾਏਗੀ ਤੇ ਉੱਥੋਂ ਨਿਸ਼ਾਨ ਵੀ ਆਪਣਾ ਛੱਡ ਕੇ ਜਾਏਗੀ। ਇਸ ਲਈ ਕਹਿੰਦੇ ਸਿਆਣੇ ਕਹਿੰਦੇ ਆ ਸਬਰ ਦਾ ਫਲ ਮਿੱਠਾ ਹੁੰਦਾ। ਤੇ ਆਜੋ ਹੁਣ ਆਪਾਂ ਤੋੜਾਂਗੇ ਦੇਸੀ ਅੰਬ ਤਾਂ ਕਿ ਚਟਨੀ ਆਪਾਂ ਪਿਓਰ ਜੀ ਮਿੱਠੀ ਜੀ ਬਣਾਈਏ, ਨਹੀਂ ਥੋੜੀ ਖੱਟੀ ਜੀ ਬਣਾਈਏ। ਤੇ ਮਾਸ਼ਾਅੱਲਾ ਜੀ ਆਹ ਹੈਗੀ ਹੈ ਦੇਸੀ ਬਰੀਡ ਆਪਣੇ ਕੋਲ, ਜਿਹੜੇ ਹੈਗੇ ਦੇਸੀ ਅੰਬ ਜਿਹਨੂੰ ਕਹਿੰਦੇ ਅਚਾਰੀ ਅੰਬ ਜਿਹੜੇ ਆ। ਅਜੇ ਤਾਂ ਵੈਸੇ ਛੋਟੇ ਜਿਹੇ ਆ, ਇਹ ਛੋਟੇ ਬੜੇ ਮਿੱਠੇ ਹੁੰਦੇ ਆ ਜਦੋਂ ਪੱਕ ਜਾਣ। ਫਿਲਹਾਲ ਤੇ ਜਿਹੜੇ ਕੱਚੇ ਆ ਤੇ ਆਪਾਂ ਵੀ ਤੋੜਦੇ ਆ, ਇhtiyat ਜ਼ਰੂਰੀ ਆ। ਫਿਰ ਤੇ ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ, ਆਪਣਾ ਅੰਬ ਤੋੜਨੇ ਦਾ ਪ੍ਰੋਸੈਸ ਹੋ ਗਿਆ ਮੁਕੰਮਲ। ਨੈਕਸਟ ਸਟੈਪ ਹੈਗਾ ਹੁਣ ਆਪਣਾ ਅਗਲੀ ਮੰਜ਼ਿਲ ਮਕਸੂਦ ਯਾਨੀ ਟੂਬਲ ਤੇ ਜਾਣਾ। ਤੇ ਆਜੋ ਚਲੀਏ। ਲੋ ਜੀ ਆਪਾਂ ਚੱਲ ਪਏ ਹੁਣ ਆਪਣੇ ਮੋਟਰਸਾਈਕਲ ਤੇ ਟੂਬਲ ਦੀ ਤਰਫ। ਤੇ ਆਜੋ ਚਲੀਏ, ਚਲੋ। ਓ ਮਾਈ ਗॉड। ਤੇ ਫਾਈਨਲੀ ਜੀ ਆਪਾਂ ਪਹੁੰਚ ਗਏ ਆ ਆਪਣੇ ਟੂਬਲ ਤੇ। ਲੇਕਿਨ ਆਪਣਾ ਟੂਬਲ ਤੋਂ ਅੱਗੇ ਵਾਲਾ ਸਫੇਦਿਆਂ ਦੇ ਕੋਲ ਤੇ ਆਪਣੇ ਨਾਲ ਧੋਖਾ ਹੋ ਗਿਆ ਹੁਣ। ਲੇਕਿਨ 1 ਸੈਕਿੰਡ ਤੇ ਆ ਜੀ ਆਪਾਂ ਲਾਈ ਆ 20 ਰੁਪਏ ਦੀ ਸੇਲ। ਅਗਰ ਕੋਈ ਖਾਣਾ ਚਾਹੁੰਦਾ ਤੇ ਪਹੁੰਚ ਜਾਵੇ ਚੱਕ ਨੰਬਰ 392 ਜੀ ਵਿੱਚ ਤਾਲਾ ਲੈਂਦੇ ਪੰਜਾਬ ਦਾ। ਤੇ ਆਜੋ ਹੁਣ ਆਪਾਂ ਇਹਨੂੰ ਧੋਂਦੇ ਆ ਤੇ ਬਣਾਉਂਦੇ ਆ ਮਿੱਠੀ ਜਿਹੀ ਖੱਟੀ ਮਿੱਠੀ ਜਿਹੀ ਚਟਨੀ। ਆਜੋ ਤੇ ਲਓ ਜੀ ਹੁਣ ਆਪਾਂ ਧੋਂਦੇ ਆ ਆਪਣੇ ਮੈਂਗੋਜ਼ ਤੋਂ। ਆਜੋ ਇਹਨਾਂ ਨੂੰ ਅੱਛੀ ਤਰ੍ਹਾਂ ਧੋਵਾਂਗੇ ਤਾਂ ਕਿ ਜਿਹੜੀ ਮਿੱਟੀ ਵਗੈਰਾ ਉਹ ਲਿਖ ਜਾਵੇ ਤਾਂ ਫਿਰ ਬਣਾਉਂਦੇ ਆ ਚਟਨੀ। ਜਿਹੜਾ ਮਜ਼ਾ ਟੈਂਡੀ ਚ ਨਾ ਸ਼ਹਿਰ ਚ ਨਾ ਪਿੰਡ ਚ, ਜਿਹੜਾ ਮਜ਼ਾ ਚਿਤਾਲੇ ਜਾਓ ਕਿਤੇ ਵੀ ਨਹੀਂ ਹੈਗਾ। ਇਹ ਹੈਗੇ ਜੀ ਆਪਣੇ ਮਸਾਲਾ ਜਿਹਾ, ਕਾਲਾ ਨਮਕ, ਨਿੰਬੂ, ਅਦਰਕ, ਹਰੀ ਮਿਰਚ, ਧਨੀਆ, ਪੁਦੀਨਾ। ਇਹ 'ਚ ਹੈਗਾ ਜੀ ਆਪਣਾ ਸੀਕਰਟ ਮਸਾਲਾ, 2 3 4 ਮਸਾਲੇ ਮਿਕਸ ਕੀਤੇ ਹੋਏ ਆ। ਆਹ ਆਪਣੇ ਮੈਂਗੋਜ਼ ਆ। ਆਹ ਆਪਣਾ ਹੈਗਾ ਵਾ, ਇਹਨੂੰ ਚੱਟੂ ਵੀ ਕਹਿ ਲੈਂਦੇ ਆ, ਗੁੰਡਾ ਘੋੜਨਾ ਵੀ ਕਹਿ ਲੈਂਦੇ ਆ, ਜਿਹਦੀ ਜ਼ੁਬਾਨ ਆ ਉਸ ਹਿਸਾਬ ਨਾਲ ਕਹਿ ਲੈਂਦੇ ਆ। ਆਜੋ ਕਰੀਏ ਸਟਾਰਟ। ਆਪਣਾ ਇੱਕ ਸੀਕਰਟ ਮਸਾਲਾ ਲੋ। कौन है ये लोग, कहाँ से आते हैं ये? ਇਹ ਵੀ ਆ ਗਿਆ। ਇਹਨੂੰ ਥੋੜਾ ਜਿਹਾ ਰਗੜ ਲਵਾਂਗੇ ਆਪਾਂ। ਖੁਸ਼ਬੂ ਆ ਰਹੀ ਤੈਨੂੰ ਮਜ਼ਮਲ? ਹਾਂਜੀ ਭਾਈ। ਹੁਣ ਦੂਸਰੇ ਨੰਬਰ ਤੇ ਆਪਾਂ ਹਰੀ ਮਿਰਚ ਆਪਾਂ ਵਾਸ਼ ਕਰ ਲਈ ਸੀਗੀ। ਵਾਸ਼ ਕਰਨਾ ਜ਼ਰੂਰੀ ਇਸ ਲਈ ਹੁੰਦਾ ਵਾ ਤਾਂ ਕਿ ਜਿਹੜਾ ਨਾ ਜਰਾਸੀਮ ਵਗੈਰਾ ਜਿਹੜੇ ਹੋਣ ਜਾਂ ਕੋਈ ਮਿੱਟੀ ਵਗੈਰਾ ਲੱਗੀ ਹੋਵੇ ਉਹ ਉਤਰ ਜਾਵੇ। ਆਜੋ ਫੁੱਟੀਆਂ ਹੋਣ ਜਰਾ। ਸਭ ਤੋਂ ਪਹਿਲੇ ਜੀ ਆਪਾਂ ਇਹਨਾਂ ਦੀਆਂ ਡੂੰਡੀਆਂ ਉਤਾਰਾਂਗੇ। ਪੂਛਾਂ ਵੀ ਕਹਿ ਦਿੰਦੇ, ਡੂੰਡੀਆਂ ਵੀ ਕਹਿ ਲੈਂਦੇ ਆ। ਤੇ ਆਪਣੇ ਕੋਲ 2 ਜਾਂ 4 ਅੰਬ ਆ, ਇਸ ਹਿਸਾਬ ਨਾਲ ਆਪਾਂ 2 ਮਿਰਚਾਂ। ਇਹ ਹੈਗੀ ਧਮੋੜੀ ਮਿਰਚ, ਇਹ ਸਾੜ ਬਹੁਤ ਹੁੰਦੀ ਆ, ਇਸ ਲਈ ਆਪਾਂ 2 ਹੀ ਇਸਤੇਮਾਲ ਕਰਾਂਗੇ। ਯਾਰ ਤੂੰ ਅੱਜ ਤੋਂ ਪਹਿਲੇ ਕਦੀ ਖਾਧੀ ਆ? ਨਹੀਂ ਭਾਈ ਹਾਂ ਨਾ, ਅੱਜ ਚੈੱਕ ਕਰਾਂਗੇ। ਅੱਜ ਚੈੱਕ ਕਰਾਂਗੇ ਜੀ। ਤੇ ਲੋ ਜੀ ਨਾਲ ਆਪਾਂ ਹੁਣ ਐਡ ਕਰਾਂਗੇ ਇਹਦੇ ਵਿੱਚ ਪੁਦੀਨਾ ਸਮੇਤ ਆਪਾਂ ਟਾਹਣੀਆਂ ਦੇ, ਕਿਉਂਕਿ ਐਸੇ ਆਪਣੇ ਕੱਟ ਲਈਆਂ। ਆ ਹੈਗਾ ਦੇਸੀ ਪੁਦੀਨਾ, ਇਹਦੀ ਖੁਸ਼ਬੂ ਜਿਹੜੀ ਆ ਮਾਸ਼ਾਅੱਲਾ ਬਹੁਤ ਐਂਡ ਲੈਵਲ ਆ।
ਤੇ ਆਪਾਂ ਟਾਹਣੀਆਂ ਸਮੇਤ ਇਸਤੇਮਾਲ ਕਰਾਂਗੇ ਕਿਉਂਕਿ ਸਾਰਾ ਅਸਰ ਪੱਤਿਆਂ ਨਾਲੋਂ ਇਹਨਾਂ ਵਿੱਚ ਬਹੁਤਾ ਹੁੰਦਾ ਟਾਹਣੀਆਂ ਵਿੱਚ। ਤੇ ਆਜੋ ਵੀ ਛਿੱਟ ਲਿਆ ਆਪਾਂ। ਹੁਣ ਅੱਗੇ ਨੰਬਰ ਆ ਗਿਆ ਅਦਰਕ ਦਾ। ਇਹ ਵੈਸੇ ਟੈਕਸਚਰ ਵਾਸਤੇ ਅੱਛਾ ਹੁੰਦਾ ਵਾ, ਜਿਗਰ ਵਾਸਤੇ, ਦਿਲ ਵਾਸਤੇ। ਇਹ ਤੋਂ ਕੱਟੀ ਅਦਰਕ ਜਿਹੜਾ ਵਾ ਮੈਦੇ ਤੋਂ ਜਿਗਰ ਵਾਸਤੇ ਬਹੁਤ ਅੱਛਾ ਵਾ, ਤੇ ਖੂਨ ਵਗੈਰਾ ਵੀ ਜਿਹੜਾ ਨਾ ਅੱਛਾ ਜਿਹੜਾ ਨਾ ਸਰਕੂਲੇਟ ਹੁੰਦਾ ਇਹਦੇ ਨਾਲ। ਤੇ ਇਹ ਵੀ ਆਪਾਂ ਇੱਕ ਜਵਾ ਜਿਹੜਾ ਨਾ ਇੱਕ ਮਤਲਬ ਇੰਨਾ ਕੁ ਪੋਰਸ਼ਨ ਇਹ ਵੀ ਇਸਤੇਮਾਲ ਕਰਾਂਗੇ। ਅਗਲਾ ਸਟੈਪ ਹੈਗਾ ਆਖਰ ਤੇ ਪਾਵਾਂਗੇ ਅਨਮੋਲ ਤੋਹਫੇ। ਇਹ ਹੈਗੇ ਆਪਣੇ ਫਾਰਮ ਦੇ ਹਾਈਬ੍ਰਿਡ ਫਲੂਟਰ ਯਾਨੀ ਕਿ ਨਿੰਬੂ। ਹੁਣ ਆਪਾਂ ਥੋੜਾ ਧਨੀਆ ਜਿਹੜਾ ਉਹ ਵੀ ਇਸਤੇਮਾਲ ਕਰਾਂਗੇ ਨਾਲ। ਤੇ ਜੀ ਹੁਣ ਆਪਾਂ ਕੱਟਾਂਗੇ ਧਨੀਆ। ਧਨੀਆ ਵੀ ਆਪਾਂ ਡੰਡੀ ਸਮੇਤ ਤੋੜਾਂਗੇ, ਕੱਟਾਂਗੇ ਸੋਰੀ। ਵੈਸੇ ਗਰਮੀ ਬਹੁਤ ਆ, ਤੁਹਾਡੀ ਖਾਤਰ ਅਸੀਂ ਗਰਮੀ ਵਿੱਚ ਨਾ ਪਾਗਲ ਹੋ ਗਏ ਵਲੋਗ ਬਣਾ ਰਹੇ ਆ। ਤੇ ਸਾਰੇ ਭਰਾਵਾਂ ਨੇ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਿਆਦਾ ਜ਼ਿਆਦਾ ਆਪਣੇ ਦੋਸਤਾਂ ਨੂੰ ਕਰਨਾ। ਲੋ ਜੀ ਆਪਣਾ ਧਨੀਆ ਵੀ ਆ ਗਿਆ। ਹੁਣ ਇਹਨੂੰ ਆਪਾਂ ਰਗੜਾਂਗੇ, ਫਿਰ ਇਹ 'ਚ ਨਮਕ ਐਡ ਕਰਾਂਗੇ, ਫਿਰ ਆਪਣੇ ਅੰਬ ਕੱਟਾਂਗੇ। ਆ ਹੁਣ ਬਣਾਵਾਂਗੇ ਇਹਨੂੰ ਆਪਾਂ ਤਕਰੀਬਨ 3 ਤੋਂ 4 ਮਿੰਟ ਇਹਨੂੰ ਰਗੜਾਂਗੇ। ਇਹਨੂੰ ਘੋਟਾ ਲਾਵਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਤਾਂ ਕਿ ਇਹ ਬਰੀਕ ਹੋ ਜਾਵੇ। ਫਿਰ ਇਹ 'ਚ ਆਪਾਂ ਅਗਲੀਆਂ ਚੀਜ਼ਾਂ ਐਡ ਕਰਦੇ ਹਾਂ ਤੇ ਸਾਡੀ ਵੀਡੀਓ ਨੂੰ ਵੇਖਦੇ ਰਹੋ। ਤੇ ਜੀ ਆਪਣੀ ਜਿਹੜੀ ਚਟਨੀ ਹੈ ਰਗੜ ਹੋ ਗਈ ਹੈ ਤਕਰੀਬਨ। ਜਿਹੜਾ ਪੁਦੀਨਾ ਵਗੈਰਾ ਜਿਹੜਾ ਸੀਗਾ, ਧਨੀਆ ਵਗੈਰਾ। ਹੁਣ ਆਪਾਂ ਕੱਟਾਂਗੇ ਆਪਣਾ ਲੰਗੜਾ ਮੈਂਗੋ ਚਟਨੀ ਵਾਸਤੇ। ਹਾਏ ਮੇਰੀ ਤਾਂ ਸਲਾਹ ਚੌਧਰੀ ਇੰਝ ਹੀ ਪਾ ਲਈਏ। ਦੇਖ ਲੋ, ਇੰਝ ਹੀ ਚੱਲਣ ਦੋ ਫਿਰ। ਇੰਜ ਚੱਲਣ ਦੋ। ਵੈਸੇ ਖਾ ਕੇ ਨਾ ਦੇਖੀ ਇਹਨੂੰ। ਦੇਖ ਲੋ ਖਾ ਕੇ। ਕੋੜਾ ਖੱਟਾ ਇਹ ਹੈਗਾ ਆਪਣਾ ਪਿਓਰ ਦੇਸੀ ਅੰਬ। ਹੈ ਦੇਖਣ 'ਚ ਛੋਟਾ ਲੇਕਿਨ ਖਟਾਸ ਇਹ 'ਚ ਵੀ ਬੜੀ ਹੈ। ਇਹਨੂੰ ਵੀ ਕੱਟਦੇ, ਇਹਨੂੰ ਵੀ ਵਿੱਚ ਪਾਉਂਦੇ ਆਪਾਂ। ਤੇ ਚੌਧਰੀ ਮੌਸਮ ਦਿਖਾ ਜਰਾ ਲੋਕਾਂ ਨੂੰ ਕਿੱਦਾਂ ਮੀਆਂ ਮੀਆਂ ਹੋਇਆ ਹੋਇਆ। ਆਹ ਮੌਸਮ ਦੀ ਪੂਰੀ ਚਾਲ ਸੇ ਹਵਾ ਚੱਲ ਰਹੀ ਹੈ। ਲੋ ਜੀ ਆਪਣੇ ਅੰਬ ਦੋਨੇ ਕੱਟ ਹੋ ਗਏ ਆ ਤੇ ਹੁਣ ਇਹਨਾਂ ਨੂੰ ਕੁੱਟਦੇ ਆ। ਹੱਥਾਂ 'ਚ ਜਾਨ ਹੀ ਬੜੀ ਹੈ। ਸ਼ੈਂਪੂ ਆਇਆ ਹੋ ਗਿਆ। ਲੋ ਜੀ ਆਪਣੇ ਤਕਰੀਬਨ ਜਿਹੜੇ ਹੈਗੇ ਨਾ ਅੰਬੀਆਂ ਜਾਂ ਅੰਬ ਉਹ ਕੁੱਟ ਲਏ ਆਪਾਂ। ਤੇ ਹੁਣ ਇੱਕ ਨਮਕ ਐਡ ਕਰਾਂਗੇ ਤੇ ਨਿੰਬੂ ਐਡ ਕਰਾਂਗੇ। ਫਿਰ ਤੁਹਾਨੂੰ ਖਾ ਕੇ ਦਿਖਾਉਂਦੇ ਆ। ਇਹਨੂੰ 2-3 ਮਿੰਟ ਹੋਰ ਲੱਗਣਗੇ ਤਕਰੀਬਨ। ਬਣ ਤੁਸੀਂ ਇਹਨੂੰ ਤਕਰੀਬਨ 2-3 ਮਿੰਟ ਹੋਰ ਲੱਗਣਗੇ। ਕੁੱਟ ਲਈਏ ਫਿਰ ਤੁਹਾਨੂੰ ਦਿਖਾਉਂਦੇ ਆ। ਤੇ ਜੀ ਆਪਾਂ ਹੁਣ ਨਮਕ ਐਡ ਕਰਾਂਗੇ ਇਹਦੇ ਵਿੱਚ। ਇਹ ਹੈਗਾ ਬਲੈਕ ਸਾਲਟ ਯਾਨੀ ਕਾਲਾ ਨਮਕ। ਹਾਜ਼ਮਾ ਕਰੇਗਾ ਦਰੁਸਤ। ਮੀਆਂ ਮੀਆਂ ਯਾਸਰੀ ਕਰ ਦੇਗਾ ਇੱਕ ਵਾਰੀ। ਲੋ ਜੀ ਆਪਾਂ ਨਿੰਬੂ ਕੱਟ ਲਿਆ ਵਾ, ਇਹਦੇ ਵਿੱਚ ਹੁਣ ਐਡ ਕਰਦੇ ਆ ਤਾਂ ਕਿ ਥੋੜਾ ਹੋਰ ਖੱਟੀ ਮਿੱਠੀ ਜੀ ਚਟਨੀ ਹੋਵੇ। ਜ਼ਰਾ ਚੈੱਕ ਕਰੋ ਜ਼ਰਾ। ਇਹਨੂੰ ਨਹੀਂ ਖਾਣਾ, ਬਹੁਤ ਖੱਟਾ। ਬਸ ਫਾਈਨਲੀ ਆਪਣੀ ਚਟਨੀ ਹੋ ਗਈ ਹੈ ਰੈਡੀ। ਜਿਹੜੀ ਤੁਹਾਨੂੰ ਬੇਤਾਬੀ ਨਾਲ ਮੈਂ ਦਿਖਾ ਰਿਹਾ ਸੀ ਕਿੰਨੇ ਦਿਨ ਤੋਂ YouTube ਦੇ ਉੱਤੇ, ਲੇਕਿਨ ਬਣਾਈ ਨਹੀਂ ਸੀ। ਫਾਈਨਲੀ ਆਪਣੀ ਚਟਨੀ ਬਣ ਗਈ ਆ। ਤੇ ਤੁਸੀਂ ਦਿਖਾਓ ਜ਼ਰਾ ਆਪਣੇ ਵਿਊਅਰਸ ਜਿਹੜੇ ਆ। ਮਾਸ਼ਾਅੱਲਾ ਜ਼ਰਾ ਚੈੱਕ ਕਰੋ ਜ਼ਰਾ। ਇਹਨੂੰ ਹੁਣ ਤੁਹਾਨੂੰ ਖਾ ਕੇ ਦਿਖਾਉਂਦੇ ਆ ਕੱਟੀ ਹੋਣੀ ਤੋਂ। ਤੇ ਜੀ ਆ ਆਪਾਂ ਹੁਣ ਚੈੱਕ ਕਰਦੇ ਆ ਕਿਹੋ ਜਿਹੀ ਆਪਾਂ ਬਣਾਈ ਹੈ ਚਟਨੀ। ਆਏ सब क्या देखना पड़ रहा है। अच्छा है मैं अंधा हूँ। ਮੀਆਂ ਮੀਆਂ ਯਾਸਰੀ ਤੇ ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ। ਏਸੀ ਵਲੋਗ ਨੇ ਦੋ ਆਪਣੀ ਬਾਈ ਨੂੰ ਇਜਾਜ਼ਤ। ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ ਜਿਹਦੇ ਵਿੱਚ ਅਸੀਂ ਤੁਹਾਨੂੰ ਕੁਝ ਹੋਰ ਨਵੀਂ ਆਈਟਮ ਵਿਖਾਵਾਂਗੇ ਇਨਸ਼ਾਅੱਲਾ। ਤੇ ਕਾਇੰਡਲੀ ਸਾਡੇ ਚੈਨਲ ਨੂੰ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਨਾਲ ਜ਼ਿਆਦਾ ਸ਼ੇਅਰ ਕਰੋ। ਉਦੋਂ ਤੱਕ ਜਜ਼ਾਕੱਲਾ, ਅੱਲਾਹ ਹਾਫਿਜ਼।